ਜਿਹੜਾ USCIS ਦੀ ਜਿਹੜੀਆਂ ਨਵੀਆਂ ਇੰਸਟਰਕਸ਼ਨਸ ਆ ਅਸਾਈਲਮ ਫਾਈਲ ਕਰਨ ਨੂੰ ਲੈ ਕੇ ਐਪਲੀਕੇਸ਼ਨ ਦੇ ਲਈ, ਜੇ ਤੁਸੀਂ ਥੋੜ੍ਹਾ ਜਿਹਾ ਇੱਕ ਵਾਰੀ ਫਿਰ ਉਸ ਨੂੰ ਦੁਹਰਾ ਦਿਓ, ਥੋੜ੍ਹਾ ਚਾਹੇ ਸਮਰਾਈਜ਼ ਕਰਕੇ ਵੀ ਉਹ ਕਿੱਦਾਂ ਸੀ, ਕੀ ਉਸ ਦੇ ਵਿੱਚ ਜਿਹੜਾ ਹੁਣ ਫਰਕ ਪੈਣਾ ਆ ਜਿਹੜਾ ਟਰਮੀਨੇਸ਼ਨ ਆਫ ਰਿਮੂਵਲ ਪ੍ਰੋਸੀਡਿੰਗ ਅਤੇ EO IR ਡਿਸਮਿਸਲਸ ਆ ਉਸ ਨੂੰ ਲੈ ਕੇ। ਜਿਹੜਾ USCIS ਆ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਆਹ ਕੇਸ ਡਿਸਮਿਸ ਹੁੰਦੇ ਆ ਹੁਣ ਅਸਾਲਮ ਇਮੀਗ੍ਰੇਸ਼ਨ ਕੋਰਟ ਦੇ ਵਿੱਚੋਂ ਦੀ, ਤੁਸੀਂ ਜਦੋਂ ਸਾਡੇ ਕੋਲ ਦੁਬਾਰਾ ਅਸਾਲਮ ਫਾਈਲ ਕਰਦੇ ਆ ਤਾਂ ਤੁਸੀਂ ਜਿਹੜਾ ਤੁਹਾਡੀ ਲੌਜ ਐਪਲੀਕੇਸ਼ਨ ਆ ਕਿ ਜਿਹਦੇ ਉੱਤੇ ਪ੍ਰੂਫ ਲਿਖਿਆ ਹੋਇਆ ਕਿ ਇੰਨੀ ਤਰੀਕ ਨੂੰ ਇਮੀਗ੍ਰੇਸ਼ਨ ਕੋਰਟ 'ਚ ਫਾਈਲ ਕੀਤਾ ਸੀਗਾ, ਉੱਤੇ ਸਟੈਂਪ ਲੱਗੀ ਹੁੰਦੀ, ਡੇਟ ਸਟੈਂਪ। ਸੋ ਕਹਿੰਦੇ ਕਿ ਉਹ ਜਿਹੜੀ ਡੇਟ ਸਟੈਂਪ ਦੇ ਨਾਲ ਟਰਮੀਨੇਸ਼ਨ ਦਾ ਨੋਟਿਸ ਤੁਸੀਂ ਜਿਹੜਾ ਜ਼ਰੂਰ ਲਾਣਾ, ਤੇ ਉਹ ਜਦੋਂ ਤੁਸੀਂ ਨੋਟਿਸ ਲਗਾਉਂਦੇ ਆ ਉਹਦੇ ਨਾਲ ਤੁਹਾਡੀ ਜਿਹੜੀ ਅਸਾਲਮ ਆਫਿਸ 'ਚ ਫਿਰ ਦੁਬਾਰਾ ਤੋਂ ਨਹੀਂ ਜਿਹੜੀ ਰੇਸ ਸ਼ੁਰੂ ਹੋਣੀ, ਤੁਹਾਨੂੰ ਉਹੀ ਵਾਲੀ ਡੇਟ ਜਿਹੜੀ ਫਾਈਲਿੰਗ ਡੇਟ ਆ ਉਹੀ ਵਾਲੀ ਆਪਾਂ ਦੇ ਦੇਣੀ ਆ, ਤੇ ਜਿਹੜੇ ਵਰਕ ਪਰਮਿਟ ਵਗੈਰਾ ਦੀ ਕਲੌਕ ਵਗੈਰਾ ਹੁੰਦੀ ਆ ਉਹ ਵੀ ਉਹਦੇ ਹਿਸਾਬ ਨਾਲ ਪੁਰਾਣੇ ਦੀ ਚੱਲਦੀ ਰਹਿਣੀ ਆ। ਸੋ ਤੁਹਾਨੂੰ ਨਵਾਂ ਜਿਹੜਾ ਉਹ ਫਾਈਲ ਕਰਨ ਦੀ ਲੋੜ ਨਹੀਂ ਪੈਣੀ। ਠੀਕ ਹੈ, ਠੀਕ ਹੈ। ਸੋ ਇਹ ਥੋੜ੍ਹੀਆਂ ਜਿਹੜੀਆਂ ਚੇਂਜਿਸ ਆ, ਅਤੇ ਜਿੱਦਾਂ ਤੁਸੀਂ ਕਿਹਾ ਵੀ ਉਹ ਪਿਛਲੀਆਂ ਕੁਛ ਚੀਜ਼ਾਂ ਵੀ ਜਿਹੜੀਆਂ ਉਹਨਾਂ ਨੇ 589 ਵਗੈਰਾ ਅਤੇ ਉਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਉਹਨਾਂ ਨੇ ਦੁਬਾਰਾ ਉੱਦਾਂ ਹੀ ਦੇਖਣੀਆਂ ਹੈ। ਉਹਨਾਂ ਨੂੰ ਅਪਡੇਟ ਕਰਨਾ ਪੈਣਾ, ਹੁਣ ਕਈਆਂ ਦੇ ਐਡਰੈਸ ਵਗੈਰਾ ਜਿਹੜੀ ਚੇਂਜ ਹੋ ਜਾਂਦੇ ਆ ਸਾਰੀ, ਕਈ ਵਾਰੀ ਕਿਸੇ ਨੂੰ ਹੋਰ ਫੈਮਿਲੀ ਨੂੰ ਥ੍ਰੈਟ ਹੁੰਦੇ ਆ, ਉਹਨਾਂ ਦੀ ਨਵੀਂ ਇਨਫੋਰਮੇਸ਼ਨ ਐਡ ਹੋ ਜਾਂਦੀ ਹੈ, ਹੈ ਨਾ। ਸੋ ਜੋ ਵੀ ਲੇਟੈਸਟ ਅਪਡੇਟ ਹੈਗਾ ਉਹਦੇ ਨਾਲ ਉਹ ਕਹਿੰਦੇ ਸਬਮਿਟ ਕਰਨਾ। ਠੀਕ ਹੈ। ਹੁਣ ਜਿੱਦਾਂ ਤੁਸੀਂ ਦੱਸ ਰਹੇ ਸੀ ਬੈਕ ਟੂ ਜਿਹੜਾ ਕੋਰਟ ਰੂਮਸ ਦੇ ਉੱਤੇ ਜੇ ਆਪਾਂ ਆਈਏ, ਜਿੱਦਾਂ ਤੁਸੀਂ ਦੱਸ ਰਹੇ ਸੀਗੇ ਵੀ ਉਹ ਵਾਲੇ ਜੱਜ ਜਿਹੜੇ ਥੋੜ੍ਹੇ ਲੀਨੀਅੰਟ ਸੀ, ਉਹ ਥੋੜ੍ਹਾ ਜਿਹਾ ਉਹ ਸੇਮ ਫੈਕਟ ਪੈਟਰਨ ਸੁਣ ਕੇ ਤਾਂ ਉਹ ਜਿਹੜਾ ਉਹ ਕਰ ਰਹੇ ਆ। ਸੋ ਇੱਕ ਆਲਰੇਡੀ ਕਹਿ ਸਕਦੇ ਹਾਂ ਵੀ ਜਿਹੜਾ ਬੰਦਾ ਹੈਗਾ ਆ ਅਸਾਈਲੀ ਆ, ਜਿਹੜਾ ਸੀਕ ਕਰ ਰਿਹਾ, ਅਸਾਈਲਮ ਸੀਕ ਕਰ ਰਿਹਾ ਆ, ਉਹਦੇ ਅਗੇਂਸਟ ਕਾਈਂਡ ਆਫ ਭਾਰ ਪੈ ਜਾਂਦਾ ਆ। ਸੋ ਉਹਨੂੰ ਕੋਰਟ ਰੂਮ ਦੇ ਵਿੱਚ ਜਾਂ ਹੋਰ ਕਿਹੜੀਆਂ ਚੀਜ਼ਾਂ ਆਪਣੇ ਵਿੱਚ ਉਹ ਐਡ ਕਰ ਸਕਦਾ ਆ ਜਾਂ ਉਹਨੂੰ ਹੋਰ ਬੈਟਰ ਜਾਂ ਸ਼ਾਰਪ ਕਰ ਸਕਦਾ ਆ ਜਿਹਦੇ ਨਾਲ ਉਹਦਾ ਕੇਸ ਹੋਰ ਪ੍ਰਭਾਵਸ਼ਾਲੀ ਹੋਵੇ, ਤਾਂ ਜੋ ਜਿਹੜੇ ਜੱਜਿਸ ਆ ਉਹਨਾਂ ਨੂੰ ਇਹ ਭਰੋਸਾ ਦਿਵਾਉਣ ਦੇ ਵਿੱਚ ਉਹ ਕਾਮਯਾਬ ਹੋਵੇ ਵੀ ਨਹੀਂ, ਮੈਨੂੰ ਵਾਕਿਆ ਹੀ ਖਤਰਾ ਰਿਹਾ ਆ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਖਤਰਾ ਆ। ਉਹ ਕਿਹੜੀਆਂ ਚੀਜ਼ਾਂ ਦੇ ਉੱਤੇ ਉਹਨੂੰ ਵਰਕਆਊਟ ਜ਼ਿਆਦਾ ਕਰਨਾ ਚਾਹੀਦਾ ਹੈ ਫਿਰ? ਜੀ ਬਿਲਕੁਲ। ਸੋ ਪਹਿਲਾਂ ਤਾਂ ਭਾਜੀ ਹੁਣ ਆਪਾਂ ਨਾ ਜਿੱਦਾਂ ਨਾਲ ਸੋਸ਼ਲ ਮੀਡੀਆ ਵੀ ਚੱਲਦਾ, ਇੱਥੇ ਵੀ ਲੋਕੀ ਕਮੈਂਟ ਦਿੰਦੇ ਆ ਕੇਸ ਪਾਸ ਹੋ ਗਿਆ, ਕਿਸੇ ਹੋਰ ਵਕੀਲ ਹੋਣੇ ਕਿ ਸੁਣਦੇ ਸੀ, ਕਾਫੀ ਇਨਫੋਰਮੇਸ਼ਨ ਮਿਲੀ। ਕੱਲ ਵੀ ਬਾਈ ਨਾਲ ਇੱਕ ਨਾ ਕੰਸਲਟੇਸ਼ਨ ਕਰਦੇ ਪਏ ਸੀ, ਉਹਦਾ ਕੇਸ ਅਜੇ ਆਣਾ ਵਾ। ਠੀਕ ਹੈ। ਕਹਿੰਦਾ ਮੈਂ ਤੁਹਾਨੂੰ ਕੇਸ ਦੇਣਾ ਜਾਂ ਨਹੀਂ ਦੇਣਾ ਅਲੱਗ ਗੱਲ ਆ, ਪਰ ਕਹਿੰਦਾ ਜਿਹੜਾ ਆਪਣਾ ਆਹ ਤੁਹਾਡੇ 3-4 ਐਪੀਸੋਡ ਆ ਆਪਣੇ ਪਿਛਲੇ ਸਾਲਮ ਦੇ ਰਿਲੇਟਡ, ਕਹਿੰਦਾ YouTube ਤੇ ਕਹਿੰਦਾ ਮੈਂ ਸੇਵ ਕਰਕੇ ਰੱਖੇ ਆ, ਕਹਿੰਦਾ ਕਿ ਜਿਹੜੀ ਡਿਟੇਲ 'ਚ ਡਿਸਕਸ਼ਨ ਚੱਲਦੀ ਆ ਕਿ ਮੁੱਦੇ ਕੀ ਆ, ਕੋਰਟ ਰੂਮ ਦੇ ਕੀ ਹਿਸਾਬ ਕਿਤਾਬ ਆ, ਤੇ ਉਹ ਜਿਹੜੇ ਕਮੈਂਟ ਆ, ਧੰਨਵਾਦ ਸਾਰਿਆਂ ਨੂੰ। ਤੇ ਉਹ ਬਾਈ ਕਹਿੰਦਾ ਪੰਜਾਬੀ ਰੇਡੀਓ ਦਾ YouTube ਦਾ ਕਹਿੰਦਾ ਮੈਂ ਸੇਵ ਕਰਕੇ ਰੱਖਿਆ, ਕਿ ਮੈਂ ਕਿਹਾ ਚੱਲ ਜਿੱਦਣ ਕੋਰਟ ਤੇ ਜਾਣਾ ਤਾਂ 2-3 ਦਿਨ ਪਹਿਲਾਂ ਕਹਿੰਦਾ ਮੈਂ ਸੁਣ ਕੇ ਜਾਊਂਗਾ ਕਿ ਕੀ ਆ ਕਿੱਦਾਂ, ਹੈ ਨਾ। ਤੇ ਇਹ ਆ ਹੁਣ ਕਿ ਇਹ ਐਕਸਪੀਰੀਅੰਸ ਹੀ ਕਹਿ ਲਓ ਆਪਣਾ ਜਿਹੜਾ ਸਾਂਝਾ ਉਹ ਕਰ ਰਹੇ ਆ। ਬਿਲਕੁਲ। ਤੇ ਹੁਣ ਜਿਹੜਾ ਸਵਾਲ ਸੀਗਾ ਤੁਹਾਡਾ ਕਿ ਕੋਰਟ ਰੂਮ ਦੇ ਵਿੱਚ ਮਾਹੌਲ ਕਿਹੋ ਜਿਹਾ, ਦੁਬਾਰਾ ਪੁੱਛੋਗੇ ਇੱਕ ਵਾਰੀ? ਬਿਲਕੁਲ ਉਹੀ ਵੀ ਜਿੱਦਾਂ ਹੁਣ ਕੋਰਟ ਰੂਮ ਦੇ ਵਿੱਚ ਮਾਹੌਲ ਬਦਲ ਰਿਹਾ ਆ, ਅਸਾਈਲੀ ਦੇ ਉਲਟ ਕਾਈਂਡ ਆਫ ਭਾਰ ਪੈ ਰਿਹਾ, ਜਿੱਦਾਂ ਮੈਟਰ ਆਫ RKK ਵੀ ਆ, ਰੈਪੀਟੀਸ਼ਨ ਫੈਕਟਸ ਆ, ਉਹ ਸਾਰਾ ਕੁਛ